India and Pakistan war could have been nuclear. 10 planes were shot down Trump. ਲੇਕਿਨ ਦੂਸਰੇ ਪਾਸੇ ਤੁਸੀਂ ਇਹਨਾਂ ਦਾ ਹਾਲ ਦੇਖੋ ਕਿ ਜੀ ਅਸੀਂ ਹੋਰ ਰਾਫੇਲ ਖਰੀਦਣਾ ਚਾਹੁੰਦੇ ਹਾਂ। ਉਹ ਆਪਰੇਸ਼ਨ ਸੰਦੂਰ ਦੇ ਪੂਰੇ ਹੀਰੋ ਸੀ। ਰਾਫੇਲ ਵਾਸ ਡੈਫੀਨਿਟਲੀ ਦਾ ਹੀਰੋ ਡਿਊਰਿੰਗ ਆਪਰੇਸ਼ਨ ਸੰਦੂਰ ਅਮੰਗ ਅਦਰ ਹੀਰੋਜ਼। ਜੀ ਜੇ ਤੁਸੀਂ ਇੰਨਾ ਹੀ ਕਾਮਯਾਬ ਹੋ ਰਹੇ ਸੀ, ਆਪਰੇਸ਼ਨ ਸੰਦੂਰ ਨੇ ਇਹ ਕਰਤਾ ਔਰ ਅਮਰੀਕਾ ਦੇ ਕਹਿਣ ਤੇ ਤੁਸੀਂ ਸੀਜ਼ਫਾਇਰ ਨਹੀਂ ਕੀਤਾ, ਫਿਰ ਭਾਰਤ ਦੇ ਬਹਾਦਰ ਸਪੁੱਤਰੋ ਤੁਸੀਂ ਆਜ਼ਾਦ ਕਸ਼ਮੀਰ, ਜਿਹਨੂੰ ਤੁਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ, ਉਹ ਕਿਉਂ ਨਹੀਂ ਲਿਆ? 7, 8, 9, 10 ਮਈ ਦੇ 4 ਰੋਜ਼ਾ ਜਿਹੜਾ ਕਨਫਲਿਕਟ ਹੈ ਉਹਦੇ ਵਿੱਚ ਪਾਕਿਸਤਾਨੀ 에ਅਰ ਫੋਰਸ ਨੇ ਮੁਕੰਮਲ ਸ਼ਿਕਸਤ ਦਿੱਤੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि प्रेजिडेंट ट्रंप ने 82ਵੀਂ ਵਾਰ ਇਹ ਦਾਅਵਾ ਕੀਤਾ ਹੈ ਕਿ ਉਸਨੇ ਭਾਰਤ ਪਾਕਿਸਤਾਨ ਵਿਚਾਲੇ ਨਿਊਕਲੀਅਰ ਜੰਗ ਨੂੰ ਰੋਕਿਆ ਹੈ। ਨਾਲ ਹੀ ਉਹਨਾਂ ਨੇ ਇਸ ਲੜਾਈ ਦੌਰਾਨ 10 ਜਹਾਜ਼ ਡਿੱਗਣ ਦਾ ਦਾਅਵਾ ਵੀ ਕੀਤਾ। ਦੂਸਰੇ ਪਾਸੇ ਭਾਰਤ ਦੇ ਵਾਈਸ 에ਅਰ ਚੀਫ ਨੇ ਆਪਰੇਸ਼ਨ ਸੰਦੂਰ ਨੂੰ ਇੱਕ ਸਫਲ ਆਪਰੇਸ਼ਨ ਦੱਸਦਿਆਂ ਰਾਫੇਲ ਜਹਾਜ਼ਾਂ ਨੂੰ ਆਪਰੇਸ਼ਨ ਸੰਦੂਰ ਦਾ ਹੀਰੋ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਇਹਨਾਂ ਦੇ ਅਖੌਤੀ ਆਪਰੇਸ਼ਨ ਸੰਦੂਰ 'ਚ ਜੋ ਇਹਨਾਂ ਦਾ ਜਲੂਸ ਨਿਕਲਿਆ 7, 8, 9, 10 ਮਈ ਨੂੰ, ਉਹ ਹੁਣ ਜਗ ਜ਼ਾਹਰ ਹੈ। ਉਸ ਦੇ ਉੱਤੇ ਜਿੰਨਾ ਮਰਜ਼ੀ ਇਹ ਪਰਦਾ ਪਾਉਣ, ਉਹ ਤਾਂ ਚੱਲ ਹੀ ਰਿਹਾ ਸੀ। ਪਰ ਸਾਬਕਾ ਫੌਜੀ ਚੀਫ ਮਿਸਟਰ ਨਰਵਾਣੇ ਦੀ ਕਿਤਾਬ, ਜਿਹੜੀ 2 ਸਾਲ ਤੋਂ ਛਪਣ ਅਧੀਨ ਹੁੰਦਿਆਂ ਵੀ ਇੰਡੀਅਨ ਮਿਲਟਰੀ ਨੇ ਉਹਨੂੰ ਓਕੇ ਨਹੀਂ ਕੀਤਾ, ਛਪਣ ਨਹੀਂ ਦਿੱਤੀ ਗਈ ਵਾਈਡ ਪੈਮਾਨੇ 'ਤੇ। ਪਰ ਕਿਉਂਕਿ ਉਹਦੇ ਕਿਵੇਂ ਐਡੀਸ਼ਨ ਜਿਹੜਾ ਹੈ ਉਹ ਬਾਹਰ ਆਇਆ ਹੈ ਔਰ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਇਸ ਸਵਾਲ ਨੂੰ ਪੂਰਾ ਬਣਾਇਆ ਔਰ ਇਸ ਵੇਲੇ ਸਾਰੇ ਪਾਸੇ ਡਿਸਕਸ਼ਨ 'ਚ ਹੈ। ਔਰ ਉਹਦੇ 'ਚ ਈਵਨ ਜਿਹੜੀ ਜੂਨ 2020 ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਹੋਏ ਟਕਰਾਅ ਤੋਂ ਬਾਅਦ ਚੀਨ ਦੇ ਮਾਮਲੇ ਦੇ ਵਿੱਚ ਕਿਵੇਂ ਇਹਨਾਂ ਦੀ ਸਾਰੀ ਲੀਡਰਸ਼ਿਪ ਭਗੌੜੀ ਸੀ, ਸਣੇ ਮੋਦੀ ਦੇ, S ਜੈ ਸ਼ੰਕਰ ਦੇ ਔਰ ਅਜੀਤ ਡੋਵਾਲ ਦੇ, ਰਾਜਨਾਥ ਸਿੰਘ ਦੇ। ਇਸ ਕਿਤਾਬ ਦੇ ਕੰਟੈਂਟ ਤੋਂ ਸਾਹਮਣੇ ਆਇਆ ਕਿ ਨਰਵਾਣੇ ਨੇ ਕਿਹਾ ਵੀ ਮੈਂ ਕਿਵੇਂ, ਜਦੋਂ ਚਾਈਨੀਜ਼ ਟੈਂਕ ਐਡਵਾਂਸ ਕਰ ਰਹੇ ਨੇ, ਮੈਂ 2.5 ਘੰਟੇ ਜਿਹੜਾ ਕਾਲਾਂ ਤੇ ਕਾਲਾਂ ਇਹਨਾਂ ਨੂੰ ਕਰ ਰਿਹਾ ਵੀ ਸਾਨੂੰ ਦੱਸੋ ਕੀ ਕਰਨਾ ਹੈ। ਮੋਦੀ ਨੇ ਚੁੱਕਿਆ ਹੀ ਨਹੀਂ ਫੋਨ, ਕਿਸੇ ਨੇ ਨਹੀਂ। 2.5 ਘੰਟੇ ਬਾਅਦ ਉਹਨਾਂ ਨੇ ਕਿਹਾ ਜੀ ਕਿ ਜੋ ਉਚਿਤ ਹੈ ਵਹੀ ਕਰੋ। ਸੋ ਜ਼ਾਹਰ ਹੈ ਵੀ ਇਹ ਕਿਸ ਕਦਰ ਖੌਫਜ਼ਦਾ ਸੀ, ਕਿਉਂਕਿ ਅਜੇ ਤਾਂ ਆਪਰੇਸ਼ਨ ਸੰਦੂਰ ਦਾ ਹੀ ਜ਼ਿਕਰ ਚੱਲ ਰਿਹਾ ਸੀ। ਹੁਣ ਕਿਉਂਕਿ ਨਰਵਾਣੇ ਨੇ ਇਹ ਭੇਤ ਖੋਲ੍ਹ ਦਿੱਤਾ ਕਿ ਵੀ ਇਹ ਕਿਵੇਂ ਡਰੇ ਹੋਏ ਸੀ। ਇਹ ਵੀ ਨਹੀਂ ਆਰਡਰ ਉਹਨੇ ਕਿਹਾ ਜੀ ਸਾਡੀਆਂ ਗਨਜ਼ਾਂ ਦੂਜੀਆਂ ਤਿਆਰ ਸੀ, ਅਸੀਂ ਉਹਨਾਂ ਤੋਂ ਓਕੇ ਚਾਹੁੰਦੇ ਸੀ ਕਿ ਭਾਈ ਤੁਸੀਂ ਉਹਨੂੰ ਰੋਕੋ, ਵੀ ਉਹ ਵਿਦਨ ਜਿਹੜਾ ਉਹ 2 ਮਿੰਟ ਦੇ ਡਿਸਟੈਂਸ ਦੇ ਉੱਤੇ 2 ਮਾਈਲ ਡਿਸਟੈਂਸ ਦੇ ਉੱਤੇ ਆ ਗਏ ਸੀ। ਹੁਣ ਉਸ ਦੇ ਉੱਤੇ ਅੱਜ ਡਿਫੈਂਸ ਮਿਨਿਸਟਰੀ ਨੇ ਐਮਿਡ ਨਰਵਾਣੇ ਮੈਮੋਇਰ ਰੋਡ ਡਿਫੈਂਸ ਮਿਨਿਸਟਰੀ ਪਲਾਨਸ ਫਰੈਸ਼ ਨੋਰਮਸ the proposed guidelines for serving retired armed forces personnel who wish to publish books in future will spell out the process to be followed before any manuscript is cleared for publication। ਹੁਣ ਅੱਗੋਂ ਲਈ ਉਹ ਬਿਲਕੁਲ ਹੀ ਆਪਣਾ ਸ਼ਿਕੰਜਾ ਟਾਈਟ ਕਰ ਰਹੇ ਨੇ ਕਿ ਕੋਈ ਸਾਬਕਾ ਫੌਜੀ ਜਰਨੈਲ ਔਰ ਦੂਸਰਾ ਕਿਤਾਬ ਲਿਖਣ ਦੀ ਹਿੰਮਤ ਹੀ ਨਾ ਕਰ ਸਕੇ। ਉਸ ਨੂੰ ਨੈਸ਼ਨਲ ਸੀਕਰੇਸੀ ਐਕਟ, ਸਿਕਿਉਰਿਟੀ ਐਕਟ ਫਲਾਣੇ ਟਿਮਕੇ ਦੇ ਥੱਲੇ। ਸੋ ਇਸ ਤੋਂ ਕਈ ਵਾਰ ਇਹ ਹੁੰਦਾ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਜਦੋਂ ਭੇਤ ਖੁੱਲ੍ਹਣ ਲੱਗਦਾ ਹੈ, ਸਿਰਫ ਇੱਕ ਵਿਸਲ ਦੀ ਲੋੜ ਹੁੰਦੀ ਹੈ। ਇੱਕ ਵਿਸਲ ਬਲੋਅਰ ਜਦੋਂ ਨਿਕਲਦਾ ਫਿਰ ਹੋਰ ਵੀ ਬਹੁਤ ਸਾਰੇ ਜਿਹੜੇ ਭੇਤ ਨੇ ਉਹ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹਨਾਂ ਦਾ ਚੀਨ ਦੇ ਇਹ ਤਾਂ ਸੀ ਕਿ 4000 ਸਕੁਅਰ ਕਿਲੋਮੀਟਰ
ਲੈਂਡ ਵੀ ਲਾਸ ਕੀਤੀ, ਡਿਫੀਟ ਹੋਈ ਹੈ ਇਹਨਾਂ ਦੀ, ਭੱਜੇ ਨੇ ਗਲਵਾਨ ਵੈਲੀ 'ਚ ਵੀ ਜਿਹੜਾ ਇਹਨਾਂ ਦੀ ਡਿਫੀਟ ਹੋਈ। ਪਰ ਇਸ ਕਦਰ ਖੌਫਜ਼ਦਾ ਸੀ ਕਿ ਫੌਜ ਦਾ ਜਨਰਲ ਜਿਹੜਾ ਫੁੱਲ ਫਲੈਜ ਜਨਰਲ ਜਿਹੜਾ ਕਾਲਾਂ ਕਰ ਰਿਹਾ, ਉਹਦੀਆਂ ਕਾਲਾਂ ਵੀ ਨਹੀਂ ਲੈ ਰਹੇ ਕਿ ਵੀ ਦੱਸੋ ਕੀ ਕਰਨਾ ਹੈ, ਔਰ 2.5 ਘੰਟੇ ਬਾਅਦ ਉਹਨੂੰ ਕਹਿੰਦੇ ਨੇ ਜੋ ਉਚਿਤ ਹੈ ਵਹੀ ਕਰੋ। ਲੇਕਿਨ ਕਿਉਂਕਿ ਆਪਰੇਸ਼ਨ ਸੰਦੂਰ ਦੇ ਵਿੱਚ ਇਹਨਾਂ ਦਾ ਜਲੂਸ ਪੂਰੀ ਤਰ੍ਹਾਂ ਨਿਕਲਿਆ, ਟਰੰਪ ਲਗਾਤਾਰਤਾ ਨਾਲ ਕੱਟ ਰਿਹਾ। ਹੋਰ ਵੀ ਟਰੰਪ ਨੇ ਫੌਕਸ ਬਿਜ਼ਨਸ ਚੈਨਲ ਨੂੰ ਇੰਟਰਵਿਊ ਦਿੱਤਾ ਹੈ। ਉਸ ਇੰਟਰਵਿਊ 'ਚ ਐਤਕੀ ਜਿਹੜੇ ਇੰਡੀਆ ਦੇ ਜਹਾਜ਼, ਹਾਲਾਂ ਉਹਨੇ ਇੰਡੀਆ ਕਿਹਾ ਨਹੀਂ, ਪਰ ਡਿੱਗੇ ਤਾਂ ਇਹਨਾਂ ਦੇ ਨੇ ਰਾਫੇਲ, ਕਿਉਂਕਿ ਰਾਫੇਲ ਦੇ ਸ਼ੇਅਰ ਵੀ ਡਿੱਗੇ, ਔਰ ਦੂਜੇ ਅੱਗੇ ਤਾਂ ਉਹ 6 ਜਾਂ 7 ਜਹਾਜ਼ ਕਹਿੰਦਾ ਸੀ। ਇਸ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ 10 ਜਹਾਜ਼ ਡਿੱਗੇ, ਔਰ ਈਵਨ ਪੀਟੀਆਈ ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਖਬਰ ਦੇ ਰਹੀ ਹੈ ਇੰਡੀਆ ਐਂਡ ਪਾਕਿਸਤਾਨ ਵਾਰ ਕੁਡ ਹੈਵ ਬਿਨ ਨਿਊਕਲੀਅਰ, 10 planes were shot down Trump। ਔਰ ਉਹਨਾਂ ਨੇ ਕਿਹਾ ਵੀ 80 times 80ਵੀਂ ਵਾਰ, ਹਾਲਾਂ ਉਹ 2 ਮਿਸ ਕੀਤਾ ਉਹਨਾਂ ਨੇ, 82ਵੀਂ ਵਾਰ ਹੈ ਟਰੰਪ ਨੇ ਕਲੇਮ ਕੀਤਾ ਹੈ ਕਿ ਜੀ ਮੈਂ ਇਹ ਜੰਗ ਰੋਕੀ, ਔਰ ਅਦਰਵਾਈਜ਼ ਜਿਹੜਾ ਹੈ ਉਹ ਇਹ ਨਿਊਕਲੀਅਰ ਹੋਣੀ ਸੀ। I settled 8 wars, of the 8 wars at least 6 were settled because of tariffs। In other words, I said if you don't settle this war, I am going to charge you tariffs because I don't want to see people getting killed। ਇਹ Fox Business ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ like India and Pakistan, it would have been a nuclear war in my opinion। They were really going at it। 10 planes were shot down। They were going at it। ਔਰ ਫਿਰ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਕੋਟ ਕੀਤਾ ਹੈ ਕਿ ਵੀ ਉਹਨੇ ਵੀ ਮੇਰਾ ਥੈਂਕ ਯੂ ਕੀਤਾ ਹੈ ਕਿ ਮੈਂ 10 ਮਿਲੀਅਨ ਲਾਈਵਜ਼, 1 ਕਰੋੜ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਈ ਹੈ। ਔਰ ਉਹਨਾਂ ਨੇ ਕਿਹਾ ਜੀ ਜੇ ਮੈਂ ਟੈਰਿਫਸ ਦਾ ਧਮਕੀ ਨਾ ਦਿੰਦਾ ਤੇ ਇਵੇਂ ਨਹੀਂ ਸੀ ਹੋਣਾ। ਸੋ ਜ਼ਾਹਰ ਹੈ ਵੀ ਜਹਾਜ਼ ਜਿਹੜੇ ਨੇ ਹੁਣ ਰਾਫੇਲ 10 ਡਿਗੇ ਨੇ, ਔਰ ਨਿਊਕਲੀਅਰ ਵਾਰ ਨੂੰ ਬਚਾਇਆ, ਜਿਹੜਾ ਕਾਫੀ ਹੱਦ ਤੱਕ ਠੀਕ ਹੈ। ਲੇਕਿਨ ਦੂਸਰੇ ਪਾਸੇ ਤੁਸੀਂ ਇਹਨਾਂ ਦਾ ਹਾਲ ਦੇਖੋ, ਕਾਲਿੰਗ ਰਾਫੇਲ ਦਾ ਹੀਰੋ ਆਫ ਆਪਰੇਸ਼ਨ ਸੰਦੂਰ, ਵਾਈਸ ਚੀਫ ਆਫ ਏਅਰ ਸਟਾਫ ਸੀਕਸ ਮੋਰ ਫਾਈਟਰ ਪਲੇਨਸ ਫਾਰ ਇੰਡੀਅਨ ਏਅਰਫੋਰਸ। ਹੁਣ ਉਹਨਾਂ ਨੂੰ ਪਤਾ ਹੈ ਕਿ ਬਈ ਰਾਫੇਲ ਨੇ ਬਿਲਕੁਲ ਫੇਲ ਹੋਏ, ਡਿਗੇ, ਲਾਸ ਕਿੰਨੇ ਬਿਲੀਅਨ ਦਾ ਜਾਂ 500 ਮਿਲੀਅਨ ਤੋਂ ਉੱਪਰ ਦਾ, ਕਿੰਨੀ ਕੀਮਤ 3 ਗੁਣਾ ਪਹਿਲਾਂ ਹੀ, ਕਿਉਂਕਿ ਆਪਣੇ ਯਾਰ ਨੂੰ ਕੰਟਰੈਕਟ ਦਵਾਇਆ ਮੋਦੀ ਨੇ 1 to 1 ਫ੍ਰੈਂਚ ਪ੍ਰੈਜ਼ੀਡੈਂਟ ਨਾਲ ਗੱਲ ਕਰਕੇ, ਔਰ ਟੋਟਲ ਕਲੈਪਸ ਹੋਇਆ। ਹੁਣ ਜਿਹਦੇ 'ਚ ਇਹ ਉਹਨਾਂ ਦਾ ਜਿਹੜਾ ਵਾਈਸ ਏਅਰ ਮਾਰਸ਼ਲ ਹੈ ਕਪੂਰ, ਜ਼ਾਹਰ ਹੈ ਪੰਜਾਬੀ ਹਿੰਦੂ, ਨਗੇਸ਼ ਕਪੂਰ, ਉਹਨੇ 11 ਫਰਵਰੀ ਦੀ ਡੇਟ ਲਾਈ ਰਾਫੇਲ ਫਾਈਟਰ ਜੈਟ ਐਜ਼ ਦਾ ਹੀਰੋ ਆਫ ਆਪਰੇਸ਼ਨ ਸੰਦੂਰ ਐਂਡ ਸੈਡ the Indian Air Force is looking to induct more such multi-role fighter aircraft with Rafale planes among the contenders। ਕਿ ਜੀ ਅਸੀਂ ਹੋਰ ਰਾਫੇਲ ਖਰੀਦਣਾ ਚਾਹੁੰਦੇ ਹਾਂ। ਉਹ ਆਪਰੇਸ਼ਨ ਸੰਦੂਰ ਦੇ ਪੂਰੇ ਹੀਰੋ ਸੀ। ਰਾਫੇਲ ਵਾਜ਼ ਡੈਫੀਨੇਟਲੀ ਦਾ ਹੀਰੋ ਡਿਊਰਿੰਗ ਆਪਰੇਸ਼ਨ ਸੰਦੂਰ among other heroes। ਦੂਸਰੇ ਹੀਰੋਆਂ ਦੇ ਨਾਲ ਇਹ ਵੀ ਬੰਦਾ ਤਾਂ ਹੀਰੋ ਕੋਈ ਹੈ ਨਹੀਂ, ਹੁਣ ਜਹਾਜ਼ਾਂ ਨੂੰ ਹੀ ਹੀਰੋ ਬਣਾਓ। ਹਾਲਾਂ ਟਰੰਪ ਕਹਿ ਰਿਹਾ ਵੀ 10 ਜਹਾਜ਼ ਡਿੱਗੇ ਔਰ ਮੈਂ ਇਸ ਜੰਗ ਨੂੰ ਰੁਕਵਾਇਆ। The Indian Air Force is looking forward to inducting more MRFA which is going to be Rafale or any other aircraft under deliberations। A concrete decision has yet to be taken। We are looking for newer generation aircraft to add into our inventory। ਔਰ ਉਹਨੇ ਕਿਹਾ ਕਿ ਜੀ ਇਹ ਅਸੀਂ ਜੋ ਵੀ ਕੀਤਾ ਉਸ ਦੀਆਂ whether we did something there or whether the explosion was caused by something else we don't know। These videos were presented by their people। We did nothing beyond striking terror and military installations। ਕਿ ਅਸੀਂ ਇਸ ਆਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਦੇ ਅੰਦਰ ਖੌਫ ਪੈਦਾ ਕੀਤਾ, ਅਸੀਂ ਲੋਕ ਡਰ ਗਏ, ਘਬਰਾ ਗਏ ਔਰ ਸਰੈਂਡਰ ਕਰਨ ਤੱਕ ਪਹੁੰਚ ਗਏ। ਹੁਣ ਤੁਸੀਂ ਜੇ ਝੂਠ ਹੀ ਬੋਲਣਾ ਹੈ ਔਰ ਇਹ ਗੱਲ ਉਹਨਾਂ ਨੂੰ ਆਮ ਕਿ ਜੀ ਜੇ ਤੁਸੀਂ ਇੰਨਾ ਹੀ ਕਾਮਯਾਬ ਹੋ ਰਹੇ ਸੀ, ਆਪਰੇਸ਼ਨ ਸੰਦੂਰ ਨੇ ਇਹ ਕਰਤਾ ਔਰ ਅਮਰੀਕਾ ਦੇ ਕਹਿਣ ਤੇ ਤੁਸੀਂ ਸੀਜ਼ਫਾਇਰ ਨਹੀਂ ਕੀਤਾ, ਫਿਰ ਭਾਰਤ ਦੇ ਬਹਾਦਰ ਸਪੁੱਤਰੋ ਤੁਸੀਂ ਆਜ਼ਾਦ ਕਸ਼ਮੀਰ, ਜਿਹਨੂੰ ਤੁਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ, ਉਹ ਕਿਉਂ ਨਹੀਂ ਲਿਆ ਜਿਹੜਾ ਤੁਸੀਂ ਮਤਾ ਕੀਤਾ ਹੋਇਆ ਹੈ? ਔਰ ਦੂਸਰਾ ਉਹ ਲੈਣਾ ਸੀ, ਫਿਰ ਤੁਸੀਂ ਬਾਰਡਰ ਕ੍ਰਾਸ ਕਿਉਂ ਨਹੀਂ ਕੀਤਾ? ਪਰ ਕਿਉਂਕਿ ਵਰਜਨ ਇਹ ਹੈ 7, 8, 9, 10 ਮਈ ਦੇ 4 ਰੋਜ਼ਾ ਜਿਹੜਾ ਕਨਫਲਿਕਟ ਹੈ ਉਹਦੇ 'ਚ ਪਾਕਿਸਤਾਨੀ ਏਅਰ ਫੋਰਸ ਨੇ ਮੁਕੰਮਲ ਸ਼ਿਕਸਤ ਦਿੱਤੀ। ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਦੇ ਜਹਾਜ਼ ਉੱਡ ਕੇ ਇੱਧਰ ਆਏ ਜਾਂ ਮਿਜ਼ਾਈਲ ਡਰੋਨ ਜੰਗ ਸੀ, ਉਹਨਾਂ ਦੇ ਕੋਲ ਬੈਟਰ ਟੈਕਨੋਲੋਜੀ, ਭਾਵੇਂ ਉਹ ਚਾਈਨਾ ਨਾਲ ਕੋਆਰਡੀਨੇਟ ਕਰ ਰਿਹਾ ਸੀ, ਉਹ ਜਾਂਬਾਜ਼ ਨੇ।
ਜਿਵੇਂ ਵੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਇਹਨਾਂ ਨੂੰ ਆਪਣੀ ਸਾਰੀ 에ਅਰ ਫੋਰਸ ਗਰਾਊਂਡ ਕਰਨੀ ਪਈ ਔਰ ਇਵੈਂਚੁਅਲੀ ਪਾਕਿਸਤਾਨ ਦੀ बढ़त ਜਿਹੜੀ ਹੈ ਉਸ 'ਚੋਂ ਹੀ ਪਾਕਿਸਤਾਨ ਦਾ ਸਟੇਟਸ ਨਿਕਲਿਆ। ਉਹਨਾਂ ਦਾ ਫੌਜੀ ਮੁਖੀ ਉਹ ਫੀਲਡ ਮਾਰਸ਼ਲ, ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਲੰਚ ਦੇ ਉੱਤੇ ਇਨਵਾਈਟ ਕੀਤਾ। ਸਾਊਦੀ ਅਰੇਬੀਆ ਨਾਲ ਡਿਫੈਂਸ ਡੀਲ ਹੋਈ ਔਰ ਟਰਕੀ, ਪਾਕਿਸਤਾਨ ਔਰ ਸਾਊਦੀ ਦੇ ਪੈਕਟ ਹੋਣ ਦੀ ਗੱਲ ਹੋਈ। ਔਰ ਹੁਣ ਵੀ ਜਿਹੜਾ ਪਾਕਿਸਤਾਨ ਨੂੰ ਫਿਰ ਇਕੱਲਾ ਇਹੀ ਨਹੀਂ, ਟਰੰਪ ਨੇ ਬੋਰਡ ਆਫ ਪੀਸ ਦਾ ਮੈਂਬਰ ਵੀ ਬਣਾਇਆ, ਜਿਹੜੀ ਗਜ਼ਾ ਔਰ ਦੁਨੀਆ ਦੇ ਬਾਕੀ ਜਿਹੜੇ ਕਨਫਲਿਕਟ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਲਾਈਨ ਹੈ। ਔਰ ਬੋਰਡ ਆਫ ਪੀਸ ਦੀ ਮੀਟਿੰਗ ਅਗਲੇ ਹਫਤੇ ਜਿਹੜੀ ਹੈ ਉਹ ਵਾਸ਼ਿੰਗਟਨ 'ਚ ਹੋਣ ਜਾ ਰਹੀ ਹੈ, ਜਿਹਦੇ 'ਚ ਸ਼ਾਮਲ ਹੋਣ ਲਈ ਸ਼ਾਹਬਾਜ਼ ਸ਼ਰੀਫ ਆ ਰਹੇ ਨੇ। ਸੋ ਇਹ ਆਪਣੇ ਆਪ 'ਚ ਹੀ ਸਬੂਤ ਹੈ। ਇੰਡੀਆ ਦਾ ਹਾਲ ਜੋ ਹੋਇਆ ਉਹ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਨੇ ਤਾਂ ਟੋਟਲ ਸਰੈਂਡਰ ਆਪਣੀ ਡੀਲ ਦੇ ਉੱਤੇ, ਟ੍ਰੇਡ ਡੀਲ ਤੇ ਕੀਤਾ ਹੈ। ਇਹ ਵੀ ਹੁਣੇ ਹੀ ਹੋਇਆ ਕਿਉਂਕਿ ਇਹ ਸਾਰੇ 'ਚ ਜਿੱਥੇ ਬਾਕੀ ਫੈਕਟਰ ਨੇ ਉੱਥੇ ਐਜ਼ ਏ ਮਿਲਟਰੀ ਮਾਈਟ ਜਿਹੜਾ ਇੰਡੀਆ ਦਾ ਉਹ ਕਿੰਨਾ ਜਲੂਸ ਨਿਕਲਿਆ। ਔਰ ਅੱਜ ਹੀ ਉਹਨਾਂ ਦਾ CIA ਦਾ ਵਿਸਲ ਬਲੋਅਰ ਮਿਸਟਰ, ਉਹਦਾ ਭਲਾ ਜਿਹਾ ਨਾਂ ਹੈ, ਉਹ ਆਪਣੀ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ, ਉਹ ਕਹਿੰਦਾ ਵੀ ਮੈਂ ਕਦੇ ਵੀ ਹੁਣ ਕਿਸੇ ਇੰਡੀਅਨ ਔਰ ਪਾਕਿਸਤਾਨੀ ਆਊਟਫਿਟਰ ਨੂੰ, ਕਰਾਕੂ ਉਹਦਾ ਨਾਂ ਹੈ, ਇੰਟਰਵਿਊ ਨਹੀਂ ਦਿਆਂ। ਉਹ ਕਹਿੰਦਾ ਮੈਂ ਇੱਕ ਇੰਡੀਅਨ ਚੈਨਲ ਦੇ ਨਾਲ, ਉਹ ਕਹਿੰਦਾ ਮੈਂ ਪਾਕਿਸਤਾਨ ਬਹੁਤ ਪਹਿਲਾਂ ਰਿਹਾ ਐਜ਼ ਏ CIA ਦੇ ਸਪੈਸ਼ਲ ਆਪਰੇਸ਼ਨ ਦੇ ਲਈ, ਉਹਨਾਂ ਜ਼ਮਾਨਿਆਂ ਦੀ ਗੱਲ ਕਰ ਰਿਹਾ 20 ਸਾਲ ਪੁਰਾਣੇ। ਉਹ ਕਹਿੰਦਾ ਮੈਂ ਇੰਟਰਵਿਊ 'ਚ ਕਿਹਾ ਕਿ ਵੀ ਜੇ ਇੰਡੀਆ ਪਾਕਿਸਤਾਨ 'ਚ ਕਨਵੈਨਸ਼ਨਲ ਵਾਰ ਹੋਏ ਜਾਂ ਹੁੰਦੀ ਤੇ ਇੰਡੀਆ ਦਾ ਹੈਂਡ ਅੱਪਰ ਰਹਿਣਾ ਸੀ। ਕਹਿੰਦਾ ਵੀ ਉਹਨੂੰ ਹੀ ਉਹਨਾਂ ਨੇ ਮੇਰੇ ਮੂੰਹ 'ਚ ਕਈ ਕੁਛ ਪਾ ਕੇ ਬਣਾ ਦਿੱਤਾ ਕਿ ਜੀ ਇਹ ਉਹਨਾਂ ਨੇ ਕਿਹਾ ਜੀ ਬੀਟ ਕਰ ਦੇਣਾ ਸੀ। ਉਹ ਕਹਿੰਦਾ ਵੀ 6 ਗੁਣਾ ਤੁਸੀਂ ਵੱਡੇ ਹੋ ਇਲਾਕੇ ਦੇ ਵਿੱਚ ਵੀ, ਫੌਜ ਦੇ ਵਿੱਚ ਵੀ। ਕਨਵੈਨਸ਼ਨਲ ਵਾਰ ਦਾ ਮਤਲਬ ਇਹ ਹੈ ਵੀ ਨਾਟ ਨਿਊਕਲੀਅਰ, ਔਰ ਤੁਸੀਂ ਝੂਠ ਨੂੰ ਸੱਚ ਬਣਾ ਰਹੇ ਹੋ। ਸੋ ਮਤਲਬ ਇਹ ਹੈ ਵੀ ਇਹ ਇਹਨਾਂ ਦਾ ਇਸ ਲੈਵਲ ਦੇ ਉੱਤੇ, ਇਹਨਾਂ ਦੇ ਮੀਡੀਆ ਦਾ ਝੂਠ ਵੀ ਉਸ ਲੈਵਲ ਦੇ ਲੋਕਾਂ ਤੱਕ ਵੀ ਹੈ ਕਿ ਨਹੀਂ ਇਹਨਾਂ ਦੇ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਹੈ। ਹੁਣ ਜੇ ਟੋਟਲ ਡਿਫੀਟ ਵਾਲੇ ਆਪਰੇਸ਼ਨ ਸੰਦੂਰ ਨੂੰ ਇਹ ਰਾਫੇਲ ਨੂੰ ਹੀ ਹੀਰੋ ਕਹਿ ਰਹੇ ਨੇ ਤੇ ਫਿਰ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਝੂਠ ਦੀ ਦੇਵੀ ਜਾਂ ਦੇਵਾ ਜੋ ਵੀ ਇਹਨਾਂ ਦਾ ਹੈ ਉਹ ਵੀ ਸ਼ਰਮਿੰਦਾ ਹੋਣਾ ਹੈ ਕਿ ਵੀ ਮੈਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।